ਜਦੋਂ ਉਹ BA ਵਿੱਚ ਲਾਹੌਰ ਪੜ੍ਹਦਾ ਤੇ ਉੱਥੇ ਹੀ ਰਹਿੰਦਾ ਸੀ, ਮਲਕ ਅੱਲਾ ਯਾਰ ਦੇ ਘਰ ਜਾਣ ਦੀ ਹਿੰਮਤ ਨਾ ਪੈਂਦੀ। ਕੌਣ ਏ ਤੇ ਕਿਉਂ ਆਇਆ ਏ, ਕੋਈ ਭੱਜ ਆਉਣਾ ਚਾਹੀਦਾ ਸੀ, ਪਰ ਫਿਰ ਰੱਬ ਨੇ ਆਪੂ ਸਬਬ ਬਣਾ ਦਿੱਤਾ। ਵੱਡੇ ਪਿੰਡੋਂ ਚੌਧਰੀਆਂ ਦਾ ਸੁਨੇਹਾ ਆਇਆ, ਚੌਲਾਂ ਦੀ ਬੋਰੀ ਤੇ ਘਿਓ ਦਾ ਟੀਨ ਲੈਂਦਾ ਜਾਏ, ਵਕੀਲ ਹੋਰਾਂ ਦੇ ਘਰ ਅਪੜਾਣਾ ਹੈ। ਉਹਨਾਂ ਦਾ ਮਲਕ ਨਾਲ ਭਾਈਚਾਰਾ ਸੀ। ਆਪਾਂ ਸੁਨੇਹਾ ਲਿਆਉਣ ਵਾਲੇ ਨੂੰ ਗੁੱਸੇ ਹੋਈ, ਕਿਉਂ ਉਹ ਕੋਈ ਉਹਨਾਂ ਦਾ ਕਮੀ ਏ, ਪਰ ਵਿਚਾਰੀ ਆਪਾਂ ਨੂੰ ਕੀ ਪਤਾ, ਉਹ ਤੇ ਪੱਜ ਲੱਭਦਾ ਰਹਿੰਦਾ ਸੀ। ਉਹਨੇ ਆਖਿਆ ਕੋਈ ਗੱਲ ਨਹੀਂ, ਮੈਂ ਅਪੜਾ ਦਿਆਂਗਾ, ਉਹ ਬੜੇ ਚੰਗੇ ਬੰਦੇ ਨੇ। ਤੇ ਇਸ ਤਰ੍ਹਾਂ ਉਹ ਇੱਕ ਨਹੀਂ 3 ਪਰੀਆਂ ਵੇਖ ਆਇਆ ਸੀ। ਨਿੱਕੀਆਂ ਰਿਜ਼ਵਾਨਾਂ ਤੇ ਫਰਜ਼ਾਨਾ, ਲੰਮੇ ਕੱਦ ਦੀਆਂ ਪਤਲੀਆਂ ਪਤਲੀਆਂ ਲਗਰਾਂ ਜਿਹੀਆਂ, ਗੋਰੇ ਗੋਰੇ ਕਿਤਾਬੀ ਚਿਹਰੇ ਤੇ ਉੱਚੇ ਨੱਕ, ਖੋਰੇ ਪਿਓ ਤੇ ਗਈਆਂ ਹੋਣ, ਪਰ ਫਰਹਾਨਾ ਉਰਫ ਫਰਾ ਦਾ ਚਿਹਰਾ ਮਾਂ ਵਰਗਾ ਚਿੱਟਾ ਸਫੈਦ ਤੇ ਗੋਲ, ਜਿਵੇਂ ਚੰਨ ਨੂੰ ਅੱਖਾਂ ਲੱਗੀਆਂ ਹੋਣ, ਭਰਿਆ ਭਰਿਆ ਜੁੱਸਾ ਤੇ ਮੋਟੀਆਂ ਮੋਟੀਆਂ ਬੰਦਾ ਡੁਬਾਊ ਕਾਲੀਆਂ ਅੱਖੀਂ। ਚਿਹਰੇ ਉੱਤੇ ਉਹ 2-3 ਵਰ੍ਹੇ ਵਾਲਾ ਪਹਿਲਾ ਮਾਸੂਮਪਨਾ। ਉਹਨੂੰ ਲੱਗਾ ਹੁਣ ਤੀਕ ਉਹ ਉਹਦੀ ਬਲੈਕ ਐਂਡ ਵਾਈਟ ਫੋਟੋ ਵੇਖਦਾ ਰਿਹਾ ਏ ਤੇ ਕਲਰ ਵਿੱਚ ਅੱਜ ਪਹਿਲੀ ਵਾਰੀ ਵੇਖ ਰਿਹਾ ਏ। ਉਹਨੇ ਅੱਖ ਦੇ ਕੈਮਰੇ ਨਾਲ ਉਹਦੇ ਕਈ ਪੋਜ਼ ਮਹਿਫੂਜ਼ ਕਰ ਲਏ ਤੇ ਹੁਣ ਜਿੱਥੇ ਤੇ ਜਦੋਂ ਜੀ ਕਰਦਾ ਵੇਖ ਲੈਂਦਾ। ਹਰ ਥਾਵੇਂ ਉਹਨੂੰ ਨਾਲ ਲਈ ਫਿਰਦਾ, ਹਰ ਸੋਹਣੀ ਸ਼ੈ ਵੇਖ ਕੇ, ਕੋਈ ਮਿੱਠਾ ਗਾਉਣ ਸੁਣ ਕੇ ਉਹਦਾ ਖਿਆਲ ਆਉਂਦਾ। ਮੀਂਹ ਵਸਦਾ ਤੇ ਉਹਦੇ ਅੰਦਰ ਵੀ ਕਿਣ-ਮਿਣ ਹੋਣ ਲੱਗ ਪੈਂਦੀ, ਵੇਖਦਾ ਮੀਂਹ ਵਿੱਚ ਭਿੱਜ ਗਈ ਏ। ਪਤਲਾ ਰੇਸ਼ਮੀ ਕੁੜਤਾ ਜੁੱਸੇ ਨਾਲ ਚਿੰਬੜ ਗਿਆ ਏ, ਵਾਲਾਂ ਵਿੱਚੋਂ ਪਾਣੀ ਨਿਚੋੜਦੀ ਹੱਸੀ ਜਾਂਦੀ ਏ। ਸ਼ਿਕਰ ਦੁਪਹਿਰ ਵੇਲੇ ਜਦੋਂ ਪਖਨੂ ਵੀ ਆਲ੍ਹਣਿਆਂ ਵਿੱਚ ਲੁਕ ਜਾਂਦੇ ਤੇ ਬੀਂਡਿਆਂ ਦੇ ਬੋਲਣ ਤੋਂ ਅੱਡ ਹੋਰ ਕੋਈ ਆਵਾਜ਼ ਨਾ ਸੁਣੀਂਦੀ, ਕੋਈ ਬੰਦਾ ਕਿਧਰੇ ਨਾ ਦਿਸਦਾ, ਉਹ ਨੰਗੇ ਪੈਰੀ ਛੱਤ ਉੱਤੇ ਉਹਦੀ ਉਡੀਕ ਵਿੱਚ ਖਲੋਤੀ ਰਹਿੰਦੀ। ਚੰਨ ਦੀ ਚਾਨਣੀ ਉਹਨੂੰ ਚਕੋਰ ਵਾਂਗ ਬੇਚੈਨ ਕਰ ਦਿੰਦੀ। ਵੱਡੇ ਵੇਲੇ ਸੈਰ ਨੂੰ ਜਾਂਦਾ ਤੇ ਉਹ ਹਰ ਪਾਸੇ ਰੁੱਖਾਂ ਉੱਤੇ ਗੁਣਗੁਣਾਉਂਦੀ ਹੁੰਦੀ। ਬਾਰੂ ਭੰਡ ਸਿਆਲ ਵਿੱਚ ਬੂਹਾ ਬੰਦ ਕਰਕੇ ਰਿਆਜ਼ ਕਰਦਾ, ਪਰ ਖੁੱਲ੍ਹੀ ਰੁੱਤ ਆਉਂਦਿਆਂ ਹੀ ਧੰਮੀ ਵੇਲੇ ਉਹਦੇ ਹਾਰਮੋਨੀਅਮ ਦੀ ਆਵਾਜ਼ ਛੱਪੜ ਦੇ ਪਾਣੀ ਉੱਤੇ ਤਰਦੀ ਆਉਂਦੀ। ਦੂਜੇ ਕੰਢੇ ਤੀਕ ਅਪੜਦਿਆਂ ਪਾਣੀ ਦੀਆਂ ਲਹਿਰਾਂ ਵਾਂਗੂ ਸੁਰ ਮੱਠੇ ਹੋ ਜਾਂਦੇ, ਪਰ ਉਹ ਮੱਧਮ ਮੁਲਾਇਮ ਤੇ ਤੋੜ ਨਾ ਅਪੜਨ ਵਾਲੇ ਸੁਰ ਵੀ ਸੁਣ ਲੈਂਦਾ। ਕਣਕਾਂ ਵਿੱਚ ਬਟੇਰੇ ਪਟਾਕਦੇ, ਤਿੱਤਰ ਬੋਲਦੇ, ਕਿਕਰਾਂ ਟਾਹਲੀਆਂ ਉੱਤੇ ਗੁੱਗੀਆਂ ਨੂਰ ਪੀਰ ਦੇ ਵੇਲੇ ਦੇ ਰਾਗ ਛਾਉਂਦੀਆਂ ਤੇ ਉਹ ਉਹਦੇ 50 ਕੋ ਦੂਰ ਸੁੱਤੀ ਪਈ ਦੇ ਸਿਰਾਣੇ ਮੋਤੀਏ ਦੇ ਫੁੱਲਾਂ ਦਾ ਰੁੱਗ ਰੱਖ ਹੁੰਦਾ। ਕਦੀ ਕਦੀ ਕਲਾਸ ਵਿੱਚ ਲੈਕਚਰ ਸੁਣਦਿਆਂ ਜਾਂ ਨਫਸੀਆਤ ਦੀ ਕਿਤਾਬ ਪੜ੍ਹਦਿਆਂ ਉਹਨੂੰ ਖਿਆਲ ਆਉਂਦਾ ਵੀ ਕਿਧਰੇ ਉਹਨੇ ਆਪਣੇ ਆਲ ਦੁਆਲ ਤੋਂ ਬਚਣ ਲਈ ਇਹ ਡਚਰ ਤੇ ਨਹੀਂ ਬਣਾਇਆ ਹੋਇਆ, ਕਿਧਰੇ ਇਹ ਫਰਾਰ ਤੇ ਨਹੀਂ। ਆਸ਼ੀ ਦੀ ਕਿਆਮਤ, ਜਵਾਨੀ, ਆਪਾ ਦੀਆਂ ਉਦਾਸੀਆਂ, ਅੰਮਾਂ ਦੇ ਵਹਿਣਾ ਤੇ ਅੱਬੇ ਹੋਰਾਂ ਦੇ ਦਿਲ ਦੀ ਗੁੱਝੀ ਪੀੜ ਤੋਂ। ਪਰ ਫਿਰ ਉਹ ਆਪੂ ਆਪਣੇ ਆਪ ਨੂੰ ਦਿਲਾਸਾ ਦਿੰਦਾ, ਇਹ ਛਤਰੀ ਵੀ ਨਾ ਹੋਵੇ ਤੇ ਉਹ ਵੀ ਹਾਲਾਤ ਦੀ ਧੁੱਪ ਵਿੱਚ ਲੂਸ ਜਾਏ। ਘਰ ਵਿੱਚ ਪਰਦਾ ਤੇ ਕੋਈ ਨਹੀਂ ਸੀ, ਪਰ ਮਲਕ ਅੱਲਾ ਯਾਰ ਦੀ ਬੀਵੀ ਫਾਤਮਾ ਕਦੀ ਉਹਦੇ ਨਾਲ ਸਲਾਮ ਦੁਆ ਤੋਂ ਵੱਧ ਕੋਈ ਗੱਲ ਨਾ ਕਰਦੀ। ਉਹ ਵੀ ਉਸ ਵੇਲੇ ਜੇ ਭੁੱਲ ਚੁੱਕ ਨਾਲ ਆਮਣਾ ਸਾਹਮਣਾ ਹੋ ਜਾਂਦਾ, ਨਹੀਂ ਤੇ ਉਹ ਬੈਠਕ ਵਿੱਚ ਮਲਕ ਸਾਹਿਬ ਕੋਲ ਕੁਝ ਚਿਰ ਬਹਿ ਕੇ ਤੇ ਚਾਹ ਪਾਣੀ ਪੀ ਕੇ ਪਰਤ ਆਉਂਦਾ। ਸਿਰਫ ਪਹਿਲੀ ਵਾਰੀ ਜਦੋਂ ਉਹ ਚੌਲਾਂ ਦੀ ਬੋਰੀ ਤੇ ਘਿਓ ਦਾ ਟੀਨ ਛੱਡਣ ਆਇਆ ਸੀ, ਉਹਨੇ ਚਾਹ ਪਾਣੀ ਤੇ ਖੈਰ ਮਿਹਰ ਪੁੱਛੀ ਸੀ। ਖੋਰੇ ਉਹਦਾ ਵਰਤਾਰਾ ਹੀ ਇੰਦਾ ਸੀ, ਉਹ ਸੋਚਦਾ, ਜਾਂ ਉਹ ਉਹਦੇ ਆਉਣ ਤੇ ਖੁਸ਼ ਨਹੀਂ ਸੀ। ਜਵਾਨ ਕੁੜੀਆਂ ਦੀ ਮਾਂ ਨੂੰ ਖੋਰੇ ਇਸੇ ਤਰ੍ਹਾਂ ਦਾ ਰਵੱਈਆ ਇਖਤਿਆਰ ਕਰਨਾ ਚਾਹੀਦਾ ਹੈ। ਉਂਝ ਵੀ ਉਹਦੀ ਕਿਹੜੀ ਸਾਕਾਚਾਰੀ ਸੀ, ਉਹ ਤੇ ਉਹਨਾਂ ਲਈ ਇੱਕ ਗੈਰ ਹੀ ਸੀ। ਮਾਂ ਵਾਂਗੂ ਕੁੜੀਆਂ ਵੀ ਦੂਰ ਦੂਰ ਰਹਿੰਦੀਆਂ, ਪਰ ਫਿਰ ਵੀ ਕਦੀ ਕੋਈ ਉਹਦੇ ਸਾਹਮਣੇ ਆ ਜਾਂਦੀ ਤੇ ਸਲਾਮ ਜ਼ਰੂਰ ਕਰਦੀ। ਉਹ ਜਦੋਂ ਵੀ ਉਹਨਾਂ ਵੱਲ ਆਉਂਦਾ, ਮਲਕਾਣੀ ਦਾ ਰਵੱਈਆ ਵੇਖ ਕੇ ਸੋਚਦਾ ਅੱਗੋਂ ਤੋਂ ਨਹੀਂ ਆਵੇਗਾ, ਪਰ ਫਰਾ ਨੂੰ ਇੱਕ ਨਜ਼ਰ ਵੇਖਣ ਲਈ ਉਹਦੇ ਅੰਦਰ ਕੋਈ ਘੰਟੀਆਂ ਦੇਣ ਲੱਗ ਪੈਂਦਾ ਤੇ ਉਹ ਕਿਸੇ ਸ਼ਾਮੇ ਖੁਦੀ ਖੁਦਦਾਰੀ ਤੇ ਜ਼ਾਤ ਪਾਤ ਦੇ ਸਾਰੇ ਸੰਗਲ ਤਰੋੜ ਕੇ ਉਹਨਾਂ ਵੱਲ ਅਪੜ ਜਾਂਦਾ। ਅਖੇ ਭੁੱਖ ਨਾ ਪੁੱਛੇ ਸਾਲਣਾ ਤੇ ਇਸ਼ਕ ਨਾ ਪੁੱਛੇ ਜ਼ਾਤ। ਆਪਣੇ ਆਪ ਨੂੰ ਵਿੱਚੇ ਵਿੱਚ ਮਲਾਮਤ ਕਰਦਾ, ਓਏ ਢੀਠਾ ਬਦੀਦਾ ਫੇਰ ਟੁਰ ਪਿਆ ਏ, ਓਏ ਮੂਰਖਾ ਐਸ ਇਸ਼ਕ ਦੇ ਵਣਜ ਵਪਾਰ ਵਿੱਚੋਂ ਕਿਸੇ ਪੱਲੇ ਨਾ ਬੱਦੀ ਦਮੜੀ ਆ। ਆਰਾਮ ਨਾਲ ਬੈਠਾ ਰਹੋ, ਕਿਤਾਬਾਂ ਵਿੱਚ ਜੀ ਲਾ, ਕੁਝ ਬਣ ਕੇ ਵਿਖਾ। ਉਂਝ ਕਿਸੇ ਪੁੱਛਣਾ ਹੀ, ਇਹ ਪਿਓ ਦਾਦੇ ਦੀ ਇੱਜ਼ਤ ਇੰਝ ਨਾ ਰੋਲ। ਪਰ ਮਲਕ ਸਾਹਿਬ ਸਾਰਾ ਧੋਣਾ ਧੋ ਛੱਡਦੇ,
ਚੰਗੇ ਬੰਦੇ ਸਨ, ਉਹਨਾਂ ਹੀ ਆਖਿਆ ਹੋਇਆ ਸੀ ਕਦੀ ਕਦੀ ਆ ਜਾਇਆ ਕਰ, ਮਿਲਦਾ ਗਿਲਦਾ ਰਿਹਾ ਕਰ। ਉਹ ਉਹਦੀ ਪੜ੍ਹਾਈ ਬਾਰੇ ਪੁੱਛਦੇ, ਉਹਦੇ ਮਜ਼ਮੂਨਾਂ ਅਤੇ ਦਿਲਚਸਪੀਆਂ ਬਾਰੇ ਗੱਲਾਂ ਕਰਦੇ ਅਤੇ ਜਾਣ ਲੱਗਿਆਂ ਹਮੇਸ਼ਾ ਆਖਦੇ ਪਈ ਉਹਨੂੰ ਪੈਸੇ ਟੱਕੇ, ਫੀਸ ਚੰਦੇ ਜਾਂ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਉਹ ਮੰਗ ਸਕਦਾ ਹੈ। ਉਹ ਉਹਦੇ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਅਤੇ ਚੰਗੇ ਨੰਬਰ ਲੈਣ ਉੱਤੇ ਬੜੇ ਖੁਸ਼ ਹੁੰਦੇ। ਉਹਨਾਂ ਹੀ ਉਹਨੂੰ ਲਾਅ ਕਾਲਜ ਵਿੱਚ ਦਾਖਲਾ ਲੈਣ ਦੀ ਸਲਾਹ ਦਿੱਤੀ ਸੀ। ਮਲਕ ਸਾਹਿਬ ਆਖਦੇ ਉਹ ਮੁਕਾਬਲੇ ਦਾ ਇਮਤਿਹਾਨ ਵੀ ਜ਼ਰੂਰ ਦੇਵੇ। ਉਹ ਗੁਲਬਰਗ ਵਿੱਚ ਰਹਿੰਦੇ ਸਨ। ਉਹ ਦੂਜੇ ਤੀਜੇ ਮਹੀਨੇ ਉਹਨਾਂ ਦੇ ਘਰ ਚੱਕਰ ਲਾਉਂਦਾ ਅਤੇ 2-3 ਚੱਕਰਾਂ ਵਿੱਚ ਇੱਕ ਅੱਧੀ ਵਾਰੀ ਉਹਦੀ ਝਲਕ ਨਜ਼ਰ ਆ ਜਾਂਦੀ। ਕਈ ਵਾਰੀ ਉਹਦਾ ਜੀਅ ਕਰਦਾ ਉਹਦੇ ਕਾਲਜ ਦੇ ਬਾਹਰ ਜਾ ਖਲੋਵੇ ਜਾਂ ਘਰ ਆਉਂਦੀ ਨੂੰ ਰਾਹ ਵਿੱਚ ਮਿਲੇ, ਪਰ ਇੱਕ ਤਾਂ ਉਹਨੂੰ ਹਿੰਮਤ ਨਾ ਪੈਂਦੀ, ਖੋਰੇ ਉਹ ਕੀ ਆਖ ਦੇਵੇ। ਦੂਜਾ ਉਹਨੂੰ ਇਹ ਬੜਾ ਘਟੀਆ ਅਤੇ ਬਾਜ਼ਾਰੀ ਜਿਹਾ ਫੇਲ ਲੱਗਦਾ। ਉਹ ਉਸੇ ਇੱਕ ਅੱਧੀ ਝਲਕ ਨਾਲ ਜਿਹੜੀ ਬੈਠਕ ਦੀ ਬਾਰੀ ਜਾਂ ਦਰਵਾਜ਼ੇ ਵਿੱਚੋਂ ਕਦੀ ਨਜ਼ਰ ਆ ਜਾਂਦੀ ਸੀ 2-3 ਮਹੀਨੇ ਕੱਢ ਲੈਂਦਾ। ਫਿਰ ਹੌਲੀ ਹੌਲੀ ਅੰਦਰ ਕੋਈ ਸ਼ੈ ਦੁਖਣ ਲੱਗ ਪੈਂਦੀ ਅਤੇ ਕਿਸੇ ਛੁੱਟੀ ਵਾਲੇ ਦਿਨ ਜਦੋਂ ਪੜ੍ਹਾਈ ਦਾ ਜ਼ੋਰ ਬਹੁਤਾ ਨਾ ਹੁੰਦਾ, ਅਚਾਨਚਕ ਭਾਂਬੜ ਜਿਹਾ ਉੱਠਦਾ। ਲੱਗਦਾ ਜੇ ਹੋਸਟਲ ਵਿੱਚ ਹੀ ਬੰਦ ਰਿਹਾ ਸੜ ਕੇ ਸੁਆਹ ਹੋ ਜਾਏਗਾ। ਕਿਤਾਬਾਂ ਵਿੱਚ ਜੀ ਲੱਗਦਾ ਨਾ ਯਾਰਾਂ ਬੇਲੀਆਂ ਦੀ ਗੱਪਸ਼ਪ ਵਿੱਚ। ਕਦੀ ਅਨਵਰ ਮਿਲਣ ਆ ਜਾਂਦਾ ਅਤੇ ਦੋਵੇਂ ਸੈਰ ਸਪਾਟੇ ਨੂੰ ਨਿਕਲ ਜਾਂਦੇ, ਕੋਈ ਫਿਲਮ ਵੇਖਦੇ ਜਾਂ ਕਿਸੇ ਹੋਟਲ ਵਿੱਚ ਰੋਟੀ ਖਾ ਕੇ ਮੂੰਹ ਦਾ ਜ਼ਾਇਕਾ ਬਦਲਦੇ। ਪਰ ਅਨਵਰ ਬਹੁਤ ਘੱਟ ਆਉਂਦਾ ਸੀ, ਹਰ ਵੇਲੇ ਕਾਰੋਬਾਰ ਵਿੱਚ ਜੁਟਾ ਰਹਿੰਦਾ। ਉਹਨੇ ਅਨਵਰ ਤੋਂ ਵੀ ਜਿਹਦੇ ਕੋਲੋਂ ਕੋਈ ਗੱਲ ਨਹੀਂ ਲੁਕਾਉਂਦਾ ਸੀ, ਇਹ ਗੱਲ ਲੁਕਾਈ ਹੋਈ ਸੀ। ਦੱਸਦਾ ਵੀ ਕਿ ਅੱਗੋਂ ਕੋਈ ਖੈਰ ਤੇ ਕਦੀ ਪਿਆ ਨਹੀਂ ਸੀ। ਇੱਕ ਵਲੀ ਮੁਹੱਬਤ ਭਾਵੇਂ ਦੁਨੀਆ ਦੀ ਕਿਸੇ ਵੀ ਜ਼ਨਾਨੀ ਨਾਲ ਕਰਨਾ ਚਾਹੋ ਕਰਦੇ ਫਿਰੋ, ਪਰ ਖੋਰੇ ਕਿਉਂ ਉਹਨੂੰ ਯਕੀਨ ਸੀ ਉਹ ਆਪਣੇ ਅੰਦਰ ਦੀ ਅੱਗ ਨਾਲ ਪੱਥਰ ਗਾਲ ਤੇ ਲੋਹਾ ਪਿਘਾਰ ਸਕਦਾ ਹੈ। ਪਿੰਡ ਦੀਆਂ ਮੁਟਿਆਰਾਂ ਤੇ ਨਾਲ ਪੜ੍ਹਦੀਆਂ ਕੁੜੀਆਂ ਉਹਨੂੰ ਇਹ ਇਤਮਾਦ ਦਿੱਤਾ ਸੀ। ਅੱਲਾ ਨੇ ਉਹਨੂੰ ਚੰਗੀ ਸ਼ਕਲ ਸੂਰਤ ਤੇ ਕੱਦ ਬੁੱਧ ਦਿੱਤਾ ਸੀ। ਨਾਲੇ ਮਲਕ ਸਾਹਿਬ ਉਹਦੇ ਉੱਤੇ ਐਵੇਂ ਤੇ ਮਿਹਰਬਾਨ ਨਹੀਂ ਸਨ। ਮੁਫਤ ਵਿੱਚ ਤੇ ਸ਼ਹਿਰ ਵਿੱਚ ਕੋਈ ਕਿਸੇ ਨਾਲ ਸਲਾਮ ਦੁਆ ਵੀ ਨਹੀਂ ਲੈਂਦਾ ਸੀ, ਪਰ ਉਹ ਕਿਧਰੇ ਮਿਲੇ ਤੇ ਉਹ ਕੁਝ ਪੁੱਛੇ ਦੱਸੇ। ਪਰ ਅਜਿਹਾ ਕੋਈ ਮੌਕਾ ਨਾ ਮਿਲਦਾ। ਜਦੋਂ ਜਾਂਦਾ ਮਲਕ ਸਾਹਿਬ ਹੁੰਦੇ ਜਾਂ ਨਾ ਹੁੰਦੇ, ਪਰ ਮਲਕਾਣੀ ਘਰੇ ਆਉਂਦੀ ਅਤੇ ਕੁੜੀਆਂ ਅੰਦਰ ਡਕੀਆਂ ਹੁੰਦੀਆਂ। ਇੱਕ ਤੋਂ ਵੱਧ ਛੁੱਟੀਆਂ ਹੁੰਦੀਆਂ ਅਤੇ ਉਹ ਪਿੰਡ ਟੁਰ ਜਾਂਦਾ, ਬੇਲੀਆਂ ਨਾਲ ਗੱਪਸ਼ਪ ਕਰਦਾ, ਰੱਜ ਰੱਜ ਕੇ ਸੌਂਦਾ। ਅੰਮੀ ਅਤੇ ਆਪਾਂ ਉਹਦੇ ਲਈ ਵੰਨ ਸਵੰਨੇ ਖਾਣੇ ਪਕਾਉਂਦੀਆਂ। ਵਿਹਲੇ ਵੇਲੇ ਉਹ ਨਾਵਲ ਅਤੇ ਸ਼ਾਇਰੀ ਦੀਆਂ ਕਿਤਾਬਾਂ ਪੜ੍ਹਦਾ, ਗ੍ਰਾਮੋਫੋਨ ਉੱਤੇ ਆਪਣੇ ਪਸੰਦ ਦੇ ਗਾਉਣ ਸੁਣਦਾ ਅਤੇ ਮੂਸੀਕੀ ਵਿੱਚ ਭਿੱਜੇ ਸੋਹਣੇ ਸੋਹਣੇ ਖਿਆਲਾਂ ਨਾਲ ਖੇਡਦਾ ਰਹਿੰਦਾ।